ਪਹਿਲੇ जरा क्रिकेट की गल करते हैं, बड़ी देर ਦੀਆਂ ਗੱਲਾਂ ਹੋ ਰਹੀਆਂ ਸਨ ਕਿ ਸ਼ਾਹੀਨ ਸ਼ਾਹ ਅਫਰੀਦੀ ਨੂੰ ਹਟਾ ਦਿੱਤਾ ਜਾਵੇਗਾ, ਲੇਕਿਨ ਫਿਰ ਆਸਟ੍ਰੇਲੀਆ ਦੇ ਖਿਲਾਫ ਸਾਨੂੰ ਕਾਮਯਾਬੀ ਲੱਭ ਗਈ। ਹੁਣ ਓਡੀਆਈ ਵਿੱਚ ਤਾਂ ਉਹਨਾਂ ਦੀ ਜਗ੍ਹਾ ਪੱਕੀ ਹੋ ਗਈ, ਲੇਕਿਨ ਕਿਹਾ ਜਾ ਰਿਹਾ ਹੈ ਕਿ ਟੈਸਟ ਮੈਚ ਵਿੱਚ ਟੈਸਟ ਸੀਰੀਜ਼ ਲਈ ਦਰਵਾਜ਼ੇ ਬੰਦ ਹੁੰਦੇ ਜਾ ਰਹੇ ਨੇ। ਕੀ ਕਹੋਗੇ? ਮੁਫਾਜ਼, ਜਿਹੜੀ ਕ੍ਰਿਕਟ ਹੈਗੀ ਨਾ ਹੈਗੀ ਫਿਟਨੈਸ ਦਾ, ਸਕਿੱਲ ਦਾ, ਮਹਾਰਤ ਦਾ। ਤੇ ਜਦੋਂ ਸ਼ਾਹੀਨ ਸ਼ਾਹ ਅਫਰੀਦੀ ਇਸ ਕ੍ਰਿਕਟ ਵਰਲਡ ਵਿੱਚ ਆਏ ਸਨ ਤਾਂ ਉਹ ਤਿੰਨੋਂ ਸ਼ੋਬਿਆਂ 'ਚ ਸਭ ਤੋਂ ਨੁਮਾਇਆਂ ਸਨ, ਜਿੰਦੀ ਵਜ੍ਹਾ ਤੋਂ ਉਹਨਾਂ ਨੂੰ ਆਉਂਦੇ ਹੀ ਇੱਕ ਹੀਰੋ ਦਾ ਦਰਜਾ ਮਿਲ ਗਿਆ। ਬਹੁਤ ਘੱਟ ਮੈਚਾਂ ਉਹਨਾਂ ਨੇ ਪਰਫਾਰਮ ਦੇ ਬਾਵਜੂਦ ਇੱਕ ਸਟਾਰ ਬਣ ਗਏ ਸਨ। ਸਾਰੀਆਂ ਤਵੱਕੁਆਤ ਸਾਡੇ ਸ਼ਾਹੀਨ ਸ਼ਾਹ ਅਫਰੀਦੀ ਤੋਂ ਲੱਗ ਗਈਆਂ ਸਨ, ਲੇਕਿਨ ਜਦੋਂ ਦੇ ਫਿਰ ਉਹਨਾਂ ਨੂੰ ਇੰਜਰੀ ਮਸਾਇਲ ਹੋਏ ਨੇ, ਉਸ ਤੋਂ ਬਾਅਦ ਉਹ ਦੁਬਾਰਾ ਜਿਹੜੀ ਪੀਕ ਹੈਗੀ ਆ ਉਹ ਅਸੀਂ ਨਹੀਂ ਵੇਖ ਪਾਏ। ਤੇ ਇਹੀ ਵਜ੍ਹਾ ਕਿ ਹੁਣ ਸ਼ਾਹੀਨ ਸ਼ਾਹ ਅਫਰੀਦੀ ਦੇ ਬਾਰੇ ਸਿਲੈਕਸ਼ਨ ਕਮੇਟੀ ਸੰਜੀਦਗੀ ਨਾਲ ਸੋਚ ਰਹੀ ਹੈ ਕਿ ਉਹਨਾਂ ਨੂੰ ਜਿਹੜਾ ਮੌਕਾ ਹੈਗਾ ਸਿਰਫ ਵਾਈਟ ਬਾਲ ਤੱਕ ਮਹਿਦੂਦ ਕੀਤਾ ਜਾਵੇ, ਉਹਨੂੰ ਟੈਸਟ ਜਿਹੜੀ ਕ੍ਰਿਕਟ ਹੈਗੀ ਉਹਦੀ ਜਗ੍ਹਾ 'ਤੇ ਨਵੇਂ ਮੁੰਡਿਆਂ ਨੂੰ ਖਿਲਾਇਆ ਜਾਵੇ। ਇਹੀ ਵਜ੍ਹਾ ਕਿ ਜਿਹੜਾ ਹੁਣ ਪ੍ਰੀ ਸੀਜ਼ਨ ਕੈਂਪ ਲਗਾਇਆ ਪਾਕਿਸਤਾਨ ਕ੍ਰਿਕਟ ਬੋਰਡ ਨੇ ਰੈੱਡ ਬਾਲ ਟੀਮ ਦਾ, ਜਿਹਦੇ 'ਚ 22 ਖਿਲਾੜੀਆਂ ਨੂੰ ਬੁਲਾਇਆ ਗਿਆ ਹੈਗਾ ਤੇ 27 ਖਿਲਾੜੀ ਉਹ ਨੇ ਜਿਹੜੇ ਵਾਈਟ ਬਾਲ ਕੈਂਪ ਦਾ ਹਿੱਸਾ ਹੋਣਗੇ, ਜਿਹੜਾ 15 ਤਾਰੀਖ ਤੋਂ ਸ਼ੁਰੂ ਹੋਏਗਾ। ਤੇ ਰੈੱਡ ਬਾਲ ਜਿਹੜਾ ਕੈਂਪ ਹੈਗਾ ਉਹਦੇ 'ਚ ਸ਼ਾਹੀਨ ਸ਼ਾਹ ਅਫਰੀਦੀ ਨੂੰ ਨਹੀਂ ਰੱਖਿਆ ਗਿਆ, ਵਾਈਟ ਬਾਲ ਕੈਂਪ 'ਚ ਸ਼ਾਮਲ ਨੇ। ਇਹਦਾ ਮਤਲਬ ਸਾਫ਼ ਜ਼ਾਹਿਰ ਹੋ ਰਿਹਾ ਕਿ ਜਿਹੜਾ PCB ਦਾ ਥਿੰਕ ਟੈਂਕ ਦੇ ਪਲਾਨਸ ਨੇ ਆਉਣ ਵਾਲੇ, ਉਹਨਾਂ 'ਚ ਸ਼ਾਹੀਨ ਸ਼ਾਹ ਅਫਰੀਦੀ ਟੈਸਟ ਕ੍ਰਿਕਟ ਲਈ ਫਿਟਨ ਨਹੀਂ ਹੋ ਰਿਹਾ। ਤੇ ਯਕੀਨੀ ਤੌਰ 'ਤੇ ਇੱਕ ਨਾ ਸਿਰਫ ਪਾਕਿਸਤਾਨ ਕ੍ਰਿਕਟ ਵਾਸਤੇ ਬਲਕਿ ਸ਼ਾਹੀਨ ਸ਼ਾਹ ਅਫਰੀਦੀ ਦੇ ਖੁਦ ਆਪਣੇ ਕਰੀਅਰ ਵਾਸਤੇ ਵੀ ਇੱਕ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗ ਗਿਆ ਹੈਗਾ ਕਿ ਕ੍ਰਿਕਟਰਸ ਦਾ ਉਹੀ ਹੁੰਦਾ ਨਾ ਜਿਹੜਾ ਤਿੰਨੋਂ ਫਾਰਮੈਟ ਵਿੱਚ ਅੱਛਾ ਪਰਫਾਰਮ ਕਰੇ, ਤਾਂ ਉਸੇ ਕ੍ਰਿਕਟਰਸ ਦੀ ਪਾਕਿਸਤਾਨ ਨੂੰ ਲੋੜ ਵੀ ਹੁੰਦੀ ਹੈਗੀ ਆ। ਤੁਹਾਨੂੰ ਯਾਦ ਹੋਵੇਗਾ ਕਿ ਜਿਹੜੇ ਸੈਂਟਰਲ ਕੰਟਰੈਕਟਸ ਪਿਛਲੇ ਸਾਲ ਜਿਹੜੇ ਅਸਲ ਹੁਣ ਖਤਮ ਹੋ ਗਏ ਨੇ, ਉਹਦੇ 'ਚ ਕੋਈ ਵੀ ਮੁੰਡਾ ਇਹ ਕੈਟਾਗਰੀ 'ਚ ਸ਼ਾਮਲ ਨਹੀਂ ਸੀ। ਉਹਦੀ ਮੇਨ ਵਜ੍ਹਾ ਸੀ ਕਿ ਕੋਈ ਵੀ ਐਸੀ ਯਾਨੀ ਕਿ ਪਰਫਾਰਮੈਂਸ ਨਹੀਂ ਸੀ, ਕੋਈ ਫਿਟਨੈਸ ਲੈਵਲ ਐਸਾ ਨਹੀਂ ਸੀ ਜਿਹੜਾ ਤਿੰਨੋਂ ਫਾਰਮੈਟ ਵਿੱਚ ਯਾਨੀ ਕਿ ਉਹ ਜਿਹੜਾ ਫਾਰਮੂਲਾ ਉਸ 'ਤੇ ਅਮਲ ਕਰਦੇ ਤੋਂ ਇਹ ਕੈਟਾਗਰੀ 'ਚ ਆਉਂਦਾ। ਤੇ ਹੁਣ ਮੈਂ ਸਮਝਦਾ ਕਿ ਨਵੇਂ ਨੌਜਵਾਨਾਂ ਵਾਸਤੇ ਜਿਹੜੇ ਹੈ ਬੜਾ ਅੱਛਾ ਮੌਕਾ ਹੈਗਾ ਕੋਈ ਸ਼ਾਹੀਨ ਸ਼ਾਹ ਅਫਰੀਦੀ ਜਗ੍ਹਾ ਲੈ ਕੇ ਆਪਣੇ ਆਪ ਨੂੰ ਇੱਕ ਮੁਸਤਕਬਲ ਦਾ ਸਟਾਰ ਸਾਬਤ ਕਰਨ। ਯਕੀਨੀ ਤੌਰ 'ਤੇ ਇਸ ਵੇਲੇ ਜਿਹੜੀ ਪੇਸਰਸ ਦੇ ਦਰਮਿਆਨ ਮੁਕਾਬਲੇ ਦੀ ਫਜ਼ਾ ਹੈਗੀ ਉਹ ਵੱਧ ਗਈ ਹੈਗੀ ਆ। ਟੈਸਟ ਕ੍ਰਿਕਟ ਤੁਹਾਨੂੰ ਪਤਾ ਕਿ ਉਦੋਂ ਤੱਕ ਤੁਸੀਂ ਮੁਕੰਮਲ ਰਿਦਮ ਫਾਰਮ ਨਹੀਂ ਹਾਸਲ ਕਰ ਸਕਦੇ ਜਦੋਂ ਤੱਕ ਤੁਸੀਂ ਡੋਮੈਸਟਿਕ ਕ੍ਰਿਕਟ ਹਿੱਸਾ ਨਹੀਂ ਲੈਂਦੇ ਹੋ। ਤੇ ਤੁਹਾਨੂੰ ਪਤਾ ਕਿ ਸ਼ਾਹੀਨ ਸ਼ਾਹ ਅਫਰੀਦੀ ਹੋਵੇ, ਸ਼ਾਦਾਬ ਖਾਨ ਹੋਵੇ, ਸਾਡੇ ਜਿੰਨੇ ਵੀ ਮਾਸ਼ਾਅੱਲਾ ਕ੍ਰਿਕਟਰਸ ਨੇ ਉਹ ਡੋਮੈਸਟਿਕ ਕ੍ਰਿਕਟ ਨੂੰ ਤਰਜੀਹ ਨਹੀਂ ਦਿੰਦੇ। ਡੋਮੈਸਟਿਕ ਕ੍ਰਿਕਟ ਤੋਂ ਆਏ ਹੁੰਦੇ ਨੇ ਤੇ ਉਸ ਤੋਂ ਬਾਅਦ ਡੋਮੈਸਟਿਕ ਕ੍ਰਿਕਟ ਨੂੰ ਉਹ ਭੁੱਲ ਜਾਂਦੇ ਨੇ, ਕਹਿੰਦੇ ਨੇ ਕਿ ਅਸੀਂ ਹੁਣ ਸਟਾਰ ਬਣ ਗਏ ਹੈਗੇ ਹਾਂ, ਸਾਨੂੰ ਹੁਣ ਮਿਹਨਤ ਦੀ ਕੀ ਲੋੜ ਹੈਗੀ, ਸਾਡੀ ਜਿਹੜੀ ਸਿਲੈਕਸ਼ਨ ਹੈਗੀ ਆਟੋਮੈਟਿਕ ਚੁਆਇਸ ਬਣ ਗਈ ਹੈਗੀ ਆ। ਤੇ ਇਸ ਲਈ ਯਾਨੀ ਕਿ ਇਹ ਇੱਕ ਲੰਮਾ ਫਿਕਰੀਆ ਨਾ ਸਿਰਫ ਸ਼ਾਹੀਨ ਸ਼ਾਹ ਅਫਰੀਦੀ ਵਾਸਤੇ ਹੈਗਾ ਬਲਕਿ ਉਹ ਜਿਹੜੇ ਕ੍ਰਿਕਟਰ ਜਿਨ੍ਹਾਂ ਦੇ ਜ਼ਿਹਨਾਂ 'ਚ ਸਮਾਇਆ ਕਿ ਸਾਡੀ ਜਗ੍ਹਾ ਕੋਈ ਨਹੀਂ ਲੈ ਸਕਦਾ, ਉਹਨਾਂ ਲਈ ਵੀ ਇੱਕ ਵੇਕਅਪ ਕਾਲ ਹੈਗੀ ਹੈ ਕਿ ਆਪਣੇ ਆਪ ਨੂੰ ਜਿਹੜੇ ਹੈ ਨੇ ਉਹਨਾਂ ਦੀ ਇਸ਼ੂਜ਼ ਉਹਨਾਂ ਨੂੰ ਐਡਰੈਸ ਕਰਨ। ਸਿਰਫ ਫਿਟਨੈਸ ਕੈਂਪ 'ਚ ਆ ਕੇ ਪ੍ਰੀ ਸੀਜ਼ਨ ਕੈਂਪ 'ਚ ਆ ਕੇ ਕੋਚਾਂ ਦੀ ਜ਼ੇਰੇ ਨਿਗਰਾਨੀ ਤੁਸੀਂ ਆਪਣੇ ਆਪ ਨੂੰ ਬਿਹਤਰ ਨਹੀਂ ਕਰ ਸਕਦੇ। ਹੁਣ ਇਸ ਵੇਲੇ ਜਦੀਦ ਕ੍ਰਿਕਟ ਹੈਗੀ ਆ, ਬਹੁਤ ਫਾਸਟ ਹੋ ਗਈ ਹੈਗੀ ਆ ਕ੍ਰਿਕਟ, ਜਿਹਦੇ ਤਿੰਨੋਂ ਫਾਰਮੈਟ ਵਿੱਚ ਤੁਹਾਨੂੰ ਆਪਣੇ ਆਪ ਨੂੰ ਮਨਵਾਉਣ ਵਾਸਤੇ ਬਹੁਤ ਜ਼ਿਆਦਾ ਤਗੜਾ ਹੋਣ ਦੀ ਲੋੜ ਹੈਗੀ ਆ ਤੇ ਪਰਫਾਰਮ ਕਰਨਾ ਪੈਂਦਾ ਹਰ ਮੈਚ ਵਿੱਚ। ਜਿੱਥੇ ਮੈਚ ਤੁਸੀਂ ਪਰਫਾਰਮ ਨਹੀਂ ਕਰੋਗੇ ਲੋਕ ਤੁਹਾਡੇ 'ਤੇ ਉਂਗਲੀਆਂ ਉਠਾਉਣਗੇ। ਸ਼ਾਹੀਨ ਸ਼ਾਹ ਅਫਰੀਦੀ ਦਾ ਜਦੋਂ ਹੋਇਆ ਸੀ ਆ ਪਿਛਲੇ ਦਿਨਾਂ 'ਚ ਦੇਖਿਓ ਨਾ ਜਿਹੜੀ ਸਪੀਡ ਸੀ ਉਹ ਵੀ ਘੱਟ ਗਈ ਸੀ, ਜਿੰਦੀ ਵਜ੍ਹਾ ਤੋਂ ਲੋਕ ਕਹਿ ਰਹੇ ਸਨ ਕਿ ਸ਼ਾਇਦ ਹੁਣ ਸ਼ਾਹੀਨ ਸ਼ਾਹ ਅਫਰੀਦੀ ਜਿਹੜਾ ਫਿਊਚਰ ਹੈਗਾ ਉਹ ਕੋਈ ਜ਼ਿਆਦਾ ਇੰਨਾ ਰੋਸ਼ਨ ਨਜ਼ਰ ਨਹੀਂ ਆ ਰਿਹਾ। ਇਹੀ ਵਜ੍ਹਾ ਕਿ ਹੁਣ ਸ਼ਾਹੀਨ ਸ਼ਾਹ ਅਫਰੀਦੀ ਨੂੰ ਜਿਹੜਾ ਦੌਰਾ ਵੈਸਟ ਇੰਡੀਜ਼ ਵਾਸਤੇ ਹੋਗਾ ਉਹਦੇ ਲਈ ਕੰਸੀਡਰ ਨਹੀਂ ਕੀਤਾ ਜਾਏਗਾ, ਉਹਦੀ ਜਗ੍ਹਾ 'ਤੇ ਮੁਹੰਮਦ ਅਲੀ ਨੂੰ ਮੌਕਾ ਦਿੱਤਾ ਜਾ ਸਕਦਾ। ਉਹ ਬੈਰਸ਼ਾਹ ਨੇ ਬੜੀ ਅੱਛੀ ਪਰਫਾਰਮੈਂਸ ਦਿੱਤੀ ਹੈਗੀ ਆ, ਲੇਕਿਨ ਸਹੀ ਆਖਿਆ ਪਰਫਾਰਮੈਂਸ ਸਿਰਫ T20 ਕ੍ਰਿਕਟ ਵਿੱਚ ਹੈ। ਜਿਵੇਂ ਉਹ ਬੈਰਸ਼ਾਹ ਦੀ ਗੱਲ ਕਰਦੇ ਪਏ, ਇੱਕ ਹੋਰ ਸਾਡੇ ਕੋਲ ਖਿਲਾੜੀ ਆਕਿਫ ਜਾਵੇਦ ਟੈਸਟ ਕ੍ਰਿਕਟ ਵਿੱਚ ਵੀ ਉਹਦੀ ਪਰਫਾਰਮੈਂਸ ਸਹੀ ਰਹੀ। ਅਸੀਂ ਮੀਰ ਹਮਜ਼ਾ ਦੀ ਗੱਲ ਕਰੀਏ, ਰਿਵਰਸ ਸਵਿੰਗ ਬੜੀ ਅੱਛੀ ਕਰਦੇ ਨੇ, ਬੋਲਰਸ ਵਰਾਇਟੀਜ਼ ਹੈ ਨੇ, ਲੇਕਿਨ ਇਹ ਤੁਹਾਨੂੰ ਲੱਗਦਾ ਹੈ ਕਿ ਸਿਲੈਕਸ਼ਨ ਕਮੇਟੀ ਕੋਈ ਦਰੁਸਤ ਸਿਮਤ ਵਿੱਚ ਜਾ ਰਹੀ ਹੈ? ਮਸਲਾ ਮੁਫਾਜ਼ ਇਹ ਹੈ ਕਿ ਸਾਡੇ ਕੋਲੋਂ ਕਹਿਣ ਨੂੰ ਤਾਂ ਟੈਲੈਂਟ ਬਹੁਤ ਹੈਗਾ ਲੇਕਿਨ ਟੈਲੈਂਟ ਪਰਫਾਰਮ ਕਿਉਂ ਨਹੀਂ ਕਰਦਾ। ਸਾਡੇ ਜਿਹੜੇ ਜਿੰਨੇ ਵੀ ਟੈਲੈਂਟਡ ਖਿਲਾੜੀ ਹੈ ਨੇ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਹੈਗਾ ਨਾ, ਉਹਨੂੰ ਕਈਆਂ ਨੂੰ ਤਾਂ ਮੌਕੇ ਵੀ ਮਿਲੇ ਨੇ ਲੇਕਿਨ ਇੱਕ ਦੋ ਮੈਚਾਂ ਅੱਛਾ ਪਰਫਾਰਮ ਕੀਤਾ, ਉਸ ਤੋਂ ਬਾਅਦ ਜਾਂ ਫਿਟਨੈਸ ਮਸਾਇਲ ਦਾ ਸ਼ਿਕਾਰ ਹੋ ਗਏ ਨੇ ਜਾਂ ਉਹਨਾਂ ਦੀ ਪਰਫਾਰਮੈਂਸ ਦਾ ਮਿਆਰ ਉਹ ਨਹੀਂ ਸੀ ਜਿਹੜੀ ਟੀਮ ਨੂੰ ਜ਼ਰੂਰਤ ਹੁੰਦੀ ਸੀ। ਇਹਦੀ ਵਜ੍ਹਾ ਤੋਂ ਸਾਡੇ ਸਿਸਟਮ ਵਿੱਚ ਜਿਹੜਾ ਇਨ ਆਊਟ ਦਾ ਜਿਹੜਾ ਸਿਲਸਿਲਾ ਹੈਗਾ ਉਹ ਕਦੇ ਵੀ ਨਹੀਂ ਰੁਕਿਆ ਹੈਗਾ। ਯੰਗਸਟਰ ਬਾਜ਼ਾਰ ਸਾਨੂੰ ਬਹੁਤ ਅੱਛੇ ਲੱਗਦੇ ਨੇ ਲੇਕਿਨ ਜਦੋਂ ਇੰਟਰਨੈਸ਼ਨਲ ਸਤਹ 'ਤੇ ਉਹਨਾਂ ਨੂੰ ਖੇਲਣ ਦਾ ਮੌਕਾ ਮਿਲਦਾ ਤਾਂ ਉਹ ਐਕਸਪੋਜ਼ ਹੋ ਜਾਂਦੇ ਨੇ ਕਿਉਂਕਿ ਜਿਹੜੀ ਉਹਨਾਂ ਦਾ ਫਿਟਨੈਸ ਦਾ ਮਿਆਰ ਹੈਗਾ, ਜਿਹੜੀ ਉਹਨਾਂ ਦੀ ਕੁਆਲਿਟੀ ਬੋਲਿੰਗ ਹੈਗੀ ਆ, ਤਾਂ ਮੁਖਤਲਿਫ ਕੰਡੀਸ਼ਨ 'ਚ ਕਿਸ ਤਰ੍ਹਾਂ ਪਰਫਾਰਮ ਕਰਨਾ ਹੈਗਾ ਉਹ ਅਜੇ ਤੱਕ ਉਹਨਾਂ ਨੂੰ ਹੁਨਰ ਨਹੀਂ ਆਉਂਦਾ। ਤਾਂ ਮੈਂ ਸਮਝਦਾ ਕਿ ਕੋਚਸ ਦੇ ਨਾਲ ਨਾਲ ਖਿਲਾੜੀਆਂ ਦੀ ਆਪਣੀ ਇਨਫਰਾਦੀ ਵੀ ਇਹ ਤਰਜੀਹ ਹੋਣੀ ਚਾਹੀਦੀ ਕਿ ਆਪਣੀ ਜਿਹੜੀ ਸਲਾਹੀਅਤ ਹੈਗੀ ਆ, ਆਪਣੀ ਕਾਬਲੀਅਤ ਹੈਗੀ ਆ, ਉਹਦੇ 'ਚ ਨਿਖਾਰ ਲਿਆਉਣ। ਸ਼ਾਦਾਬ ਖਾਨ ਦੀ ਅਸੀਂ ਬਾਰ-ਬਾਰ ਮਿਸਾਲ ਦਿੰਦੇ ਹਾਂ ਕਿ ਉਹ ਸ਼ਾਦਾਬ ਖਾਨ ਦੀ ਜਿਹੜੀ ਬੋਲਿੰਗ ਹੈਗੀ ਉਹਦੇ 'ਚ ਉਹ ਕਾਟ ਨਹੀਂ ਰਹੀ।
ਉਹਦੀ ਵਜ੍ਹਾ ਸਾਡੇ ਤੋਂ ਜ਼ਿਆਦਾ ਸ਼ਾਦਾਬ ਖਾਨ ਨੂੰ ਖੁਦ ਮਾਲੂਮ ਆ ਕਿ ਜਦੋਂ ਉਹਨਾਂ ਦਾ ਕੰਧੇ ਦਾ ਆਪਰੇਸ਼ਨ ਹੋਇਆ ਹੈਗਾ ਜੀ, ਉਹਨਾਂ 'ਚੋਂ ਜਿਹੜਾ ਇੱਕ ਜ਼ੋਰ ਕੰਧੇ ਤੋਂ ਲੱਗਦਾ ਲੈਗ ਸਪਿਨ ਬੋਲਿੰਗ ਵਾਸਤੇ, ਜਦੋਂ ਤੁਸੀਂ ਬਾਲ ਨੂੰ ਤੇਜ਼ ਕਰਨਾ ਹੁੰਦਾ ਹੈਗਾ, ਉਹ ਘਟ ਗਿਆ ਹੈਗਾ। ਤੇ ਇਹੀ ਵਜ੍ਹਾ ਕਿ ਜੋ ਅਸੀਂ ਬੇਸਿਕ ਹਮੇਸ਼ਾ ਹੀ ਇਹ ਜ਼ਿਕਰ ਕਰੀਦੇ ਇਸ ਪ੍ਰੋਗਰਾਮ ਵਿੱਚ ਕਿ ਜਿਹੜੀ ਫਿਟਨੈਸ ਹੈਗੀ ਆ, ਚਾਹੇ ਕੋਈ ਕ੍ਰਿਕਟਰਸ ਹੋਵੇ, ਚਾਹੇ ਕਿਹੜੇ ਵੀ ਗੇਮ ਦਾ ਖਿਡਾਰੀ ਹੋਵੇ, ਉਹਦੇ ਲਈ ਉਹਦੇ ਕਮ ਸੇ ਕਮ 100% ਨਹੀਂ ਬਲਕਿ 150% ਉਹਨੂੰ ਫਿੱਟ ਹੋਣਾ ਚਾਹੀਦਾ ਅਗਰ ਉਹਨੇ ਆਪਣੇ ਆਪ ਨੂੰ ਫਿਊਚਰ ਵਾਸਤੇ ਸਿਕਿਉਰ ਕਰਨਾ ਹੈਗਾ। ਹੁਣ ਪਤਾ ਕਿ ਬਹੁਤ ਸਾਰੇ ਮੁੰਡੇ ਆ ਗਏ ਨੇ, PSL ਤੋਂ ਵੀ ਸਾਨੂੰ ਕਈ ਅੱਛੇ ਲੋਕ ਨਜ਼ਰ ਆਏ ਨੇ ਕਿ ਇਹਨਾਂ 'ਚ ਸਪਾਰਕ ਹੈ, ਅੱਛੇ ਜਾ ਕੇ ਹੋ ਸਕਦੇ ਨੇ। ਹੁਣ ਅਗਰ ਉਹਨਾਂ ਨੂੰ ਮੌਕਾ ਮਿਲਦਾ ਹੈਗਾ ਤਾਂ ਉਹਨਾਂ ਨੂੰ ਇਹ ਜਿਹੜੀ ਮਾਜ਼ੀ 'ਚ ਗਲਤੀਆਂ ਇਹਨਾਂ ਲੋਕਾਂ ਨੇ ਕੀਤੀਆਂ, ਉਹਨਾਂ ਤੋਂ ਉਹਨਾਂ ਨੂੰ ਥੋੜ੍ਹਾ ਮੁਹਤਾਤ ਰਹਿਣ ਦੀ ਲੋੜ ਹੋਏਗੀ। ਬਿਲਕੁਲ ਯੂਸਫ ਸਾਹਿਬ, ਅਸੀਂ ਜ਼ਰਾ ਮਾਈਕ ਹੈਸਨ ਦੀ ਗੱਲ ਕਰੀਏ, ਉਹਨਾਂ ਦੇ ਸਿਤਾਰੇ ਵੀ ਗਰਦਿਸ਼ ਵਿੱਚ ਨੇ। ਕਿਹਾ ਜਾ ਰਿਹਾ ਕਿ ਹੋ ਸਕਦਾ ਉਹਨਾਂ ਨੂੰ ਵੀ ਹਟਾ ਦਿੱਤਾ ਜਾਵੇ, ਤੇ ਯੂਨਸ ਖਾਨ ਦਾ ਨਾਮ ਆ ਰਿਹਾ ਹੈ ਹੈੱਡ ਕੋਚ ਪਾਕਿਸਤਾਨ ਕ੍ਰਿਕਟ ਟੀਮ, ਤੇ ਨਾਲ ਕਿਹਾ ਜਾ ਰਿਹਾ ਸ਼ਾਇਦ ਮੁਹੰਮਦ ਹਫੀਜ਼ ਨੂੰ ਵੀ ਸਿਲੈਕਸ਼ਨ ਕਮੇਟੀ ਦਾ ਸਰਬਰਾ ਲਾ ਦਿੱਤਾ ਜਾਵੇ। ਯੂਸਫ ਸਾਹਿਬ, ਤੁਹਾਨੂੰ ਯਾਦ ਹੋਏਗਾ ਮਾਜ਼ੀ ਵਿੱਚ ਵਕਾਰ ਯੂਨਸ ਬੜੇ ਵੱਡੇ ਖਿਡਾਰੀ ਸਨ, ਲੇਕਿਨ ਜਦੋਂ ਉਹਨਾਂ ਨੂੰ ਅਸੀਂ ਕੋਚ ਬਣਾਇਆ ਸੀ, ਲੇਕਿਨ ਉਹ ਨਤਾਇਜ ਸਾਨੂੰ ਉਸ ਤਰ੍ਹਾਂ ਲੱਭੇ ਨਹੀਂ ਸੀਗੇ। ਫਿਰ ਗੈਰੀ ਕ੍ਰਿਸਟਨ ਵਰਗਾ ਵੱਡਾ ਕੋਚ ਵੀ ਆਇਆ ਸੀ, ਕਿਹਾ ਜਾ ਰਿਹਾ ਸੀਗਾ ਕਿ ਹੁਣ ਮਾਮਲਾਤ ਬਿਹਤਰੀ ਤਰਫ ਜਾਣਗੇ। ਜਿਹੜੇ ਮੈਂ ਨਾਂ ਲਏ ਇਹਨਾਂ ਨੂੰ ਜੇ ਜ਼ਿੰਮੇਵਾਰੀਆਂ ਸੌਂਪ ਵੀ ਦਿੱਤੀ ਜਾਂਦੀਆਂ, ਤਾਂ ਤੁਹਾਨੂੰ ਲੱਗਦਾ ਹੈ ਕਿ ਖਿਡਾਰੀ ਨੂੰ ਪਾਬੰਦ ਬਣਾ ਸਕਦੇ ਹਾਂ ਕਿ ਡੋਮੈਸਟਿਕ ਵਿੱਚ ਪਰਫਾਰਮ ਕਰਨ ਫਿਰ ਪਲੇਇੰਗ ਲਾਈਨ ਵਿੱਚ ਆਉਣ? ਮੁਫਾਦ ਜੀ, ਜਿਹੜੇ ਤੁਸੀਂ ਨਾਂ ਲਏ ਨੇ, ਬਾਜ਼ਾਰ ਤੇ ਇਹ ਲੱਗ ਰਿਹਾ ਮੀਡੀਆ ਦੀ ਅਗਰ ਦੇਖੀਏ ਤਾਂ ਜੀ ਬਹੁਤ ਸਾਰੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ, ਲੇਕਿਨ ਮੇਰੀ ਮਾਲੂਮਾਤ ਦੇ ਮੁਤਾਬਕ ਐਸਾ ਕੁਝ ਨਹੀਂ ਹੋ ਰਿਹਾ ਹੈਗਾ। ਅੱਛਾ, ਨਾ ਯੂਨਸ ਖਾਨ ਆ ਰਿਹਾ ਹੈਗਾ ਵਕਤੀ ਤੌਰ ਤੇ ਨਾ ਮੁਹੰਮਦ ਹਫੀਜ਼ ਨੂੰ ਕੋਈ ਜੌਬ ਦਿੱਤੀ ਜਾ ਰਹੀ ਹੈਗੀ। ਇਹਨਾਂ ਨਾਲ ਰਾਬਤੇ ਜ਼ਰੂਰ ਹੋਏ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ, ਲੇਕਿਨ ਤਬਦੀਲੀਆਂ ਕਦੋਂ ਕਰਨੀਆਂ ਨੇ ਹਜੇ ਮੇਰੇ ਖਿਆਲ 'ਚ ਅਜੇ ਕੋਈ ਇਸ ਬਾਰੇ ਹਤਮੀ ਫੈਸਲਾ ਨਹੀਂ ਕਰਦੇ। ਤੁਹਾਨੂੰ ਪਤਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਜਿੰਨੇ ਵੀ ਮਾਮਲਾਤ ਨੇ ਉਹ ਮੋਹਸਿਨ ਨਕਵੀ ਸਾਹਿਬ ਹੀ ਦੇਖਦੇ ਨੇ, ਜਿਹੜੇ ਮੇਨ ਡਿਸੀਜਨ ਨੇ ਉਹੀ ਉਹਨਾਂ ਨੇ ਕਰਨੇ ਹੁੰਦੇ ਨੇ। ਬਿਲਕੁਲ ਨੀਚੇ ਦੀ ਸਤਹ ਤੇ ਇਬਤਦਾਈ ਸਤਹ ਤੇ ਕੋਸ਼ਿਸ਼ਾਂ ਤਜਾਵੀਜ਼ ਸਾਹਮਣੇ ਆਉਂਦੀਆਂ ਨੇ, ਇਸ ਹਵਾਲੇ ਨਾਲ ਫਿਰ ਉਹ ਰਾਬਤੇ ਵੀ ਕੀਤੇ ਜਾਂਦੇ ਨੇ, ਲੇਕਿਨ ਜਿਹੜਾ ਫਾਈਨਲ ਵਰਡਿਕਟ ਹੈਗਾ ਉਹ ਮੋਹਸਿਨ ਨਕਵੀ ਸਾਹਿਬ ਨੇ ਕਰਨਾ ਹੈਗਾ। ਦੋਨਾਂ ਖਿਡਾਰੀਆਂ ਦੇ ਸਾਡੀ ਇਤਲਾਹ ਦੇ ਮੁਤਾਬਕ ਉਹ ਦਸਤਿਆਬ ਨੇ ਕਿਸੇ ਵੀ ਰੋਜ਼ ਕਿਸੇ ਵੀ ਕਪੈਸਿਟੀ ਪਾਕਿਸਤਾਨ ਕ੍ਰਿਕਟ ਦੀ ਖਿਦਮਤ ਦੇ ਵਾਸਤੇ, ਲੇਕਿਨ ਆਪਣੀ ਸ਼ਰਾਇਤ ਦੇ ਨਾਲ, PCB ਦੀ ਸ਼ਰਾਇਤ ਦੇ ਨਾਲ ਉਹ ਤੁਹਾਨੂੰ ਪਤਾ ਕਿ ਚੀਜ਼ਾਂ ਨਹੀਂ ਹੋ ਪਾਉਂਦੀਆਂ ਨੇ। ਤੇ ਯੂਨਸ ਖਾਨ ਤੁਹਾਨੂੰ ਪਤਾ ਕਿ ਉਹ ਮੈਨ ਆਫ ਕਮਿਟਮੈਂਟ ਨੇ ਤੇ ਮੈਨ ਆਫ ਦੀ ਆਪਣੇ ਜਿਹੜੀ ਉਹਨਾਂ ਦੀ ਇੱਕ ਡਿਗਨਿਟੀ ਹੈ ਜਿਹਦੇ ਤੋਂ ਕਦੇ ਵੀ ਕੰਪਰੋਮਾਈਜ਼ ਨਹੀਂ ਕਰਦੇ। ਉਹ ਚਾਹੁੰਦੇ ਨੇ ਅਗਰ ਮੈਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਮਾਮਲਾਤ ਵਿੱਚ ਲਿਆਂਦਾ ਮੈਨੂੰ ਜਾਂਦਾ ਹੈਗਾ ਤਾਂ ਮੈਨੂੰ ਫਿਰ ਪੂਰੀਆਂ ਇਖਤਿਆਰਾਤ ਦਿੱਤੇ ਜਾਣ, ਫੁੱਲ ਪਾਵਰਸ ਦਿੱਤੀਆਂ ਜਾਣ, ਕਿਸੇ ਦੀ ਜ਼ੇਰੇ ਨਿਗਰਾਨੀ, ਕਿਸੇ ਦੀ ਹਿਦਾਇਤ ਤੇ ਮੈਂ ਕਦੇ ਵੀ ਕੰਮ ਨਹੀਂ ਕਰਾਂਗਾ। ਇਹੀ ਮਾਮਲਾ ਮੁਹੰਮਦ ਹਫੀਜ਼ ਦੇ ਨਾਲ ਹੈ। ਮੁਹੰਮਦ ਹਫੀਜ਼ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਡਾਇਰੈਕਟਰ ਕ੍ਰਿਕਟ ਆਪਰੇਸ਼ਨ ਵੀ ਰਹਿ ਚੁੱਕੇ ਨੇ, ਟੀਮ ਦੇ ਨਾਲ ਉਹਨਾਂ ਨੇ ਕਾਫੀ ਸਫ਼ਰ ਵੀ ਕੀਤਾ ਹੈਗਾ ਸੀ। तो उस तो बाद हालात कैसे कुछ ऐसे हो कि मुहम्मद हफीज़ ਨੂੰ ਆਪਣੇ ਜਿਹੜੇ ਰਾਸਤੇ ਜੁਦਾ ਕਰਨੇ ਪੈ ਗਏ ਨੇ। ਕ੍ਰਿਕਟ ਦੇ ਬਾਰ-ਬਾਰ ਤਬਦੀਲੀਆਂ ਹੱਲ ਨਹੀਂ ਹੈਗਾ। ਅਸਲ ਚੀਜ਼ ਹੈਗੀ ਆ ਕਿ ਜਿਹੜੀਆਂ ਸਾਡੀਆਂ ਬੇਸਿਕ ਚੀਜ਼ਾਂ ਨੇ ਜਿਹੜੀ ਉਹਨਾਂ ਤੇ ਅਸੀਂ ਕੰਸੀਡਰ ਕਰੀਏ, ਉਹਨਾਂ ਤੇ ਆਪਣਾ ਕੰਮ ਕਰੀਏ, ਫਿਰ ਹੀ ਜਿਹੜੀ ਪਾਕਿਸਤਾਨੀ ਕ੍ਰਿਕਟ ਦਾ ਗ੍ਰਾਫ ਹੈਗਾ ਬਿਹਤਰ ਹੋ ਸਕਦਾ ਹੈਗਾ। ਸਾਨੂੰ ਜਦੀਦ ਜਿਹੜੇ ਤਰੀਕੇ ਨੇ ਖਿਡਾਰੀਆਂ ਨੂੰ ਫਿੱਟ ਕਰਨ ਦੇ ਉਹ ਕਰਨੇ ਪੈਣੇ ਨੇ। ਇੱਕ ਤਾਂ ਸਾਡੇ ਇਹ ਜਿਹੜੀ ਚੀਜ਼ ਹੈਗੀ ਨਾ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਖਤਮ ਕਰਨੀ ਪਏਗੀ ਕਿ ਜਿਹੜੇ ਮੁੰਡੇ ਲੀਗ ਕ੍ਰਿਕਟ ਨੂੰ ਨੱਸਦੇ ਨੇ ਬਾਰ-ਬਾਰ ਕਿ ਸਾਡੇ ਤੋਂ ਪੈਸਾ ਆਵੇ, ਸਾਨੂੰ ਸਾਡਾ ਬੈਂਕ ਬੈਲੈਂਸ ਵਧੇ ਤੇ ਅਸੀਂ ਲੀਗ ਕ੍ਰਿਕਟ ਖੇਡੀਏ, ਡੋਮੈਸਟਿਕ ਕ੍ਰਿਕਟ ਵੱਲ ਨਹੀਂ ਆਉਂਦੇ। ਬਿਲਕੁਲ ਭਾਈ, ਡੋਮੈਸਟਿਕ ਕ੍ਰਿਕਟ ਜਦੋਂ ਤੱਕ ਤੁਸੀਂ ਨਹੀਂ ਖੇਡੋਗੇ ਤਾਂ ਤੁਹਾਡੀ ਜਿਹੜੀ ਕੁਆਲਿਟੀ ਕ੍ਰਿਕਟ ਹੈਗੀ, ਜਿਹੜੀ ਤੁਹਾਡੀ ਖਾਮੀਆਂ ਨੇ ਕਿੱਥੋਂ ਦੂਰ ਹੋਣਗੀਆਂ। ਸ਼ਹਿਨਸ਼ਾਹ ਅਫਰੀਦੀ ਦਾ ਵੀ ਅਸੀਂ ਜ਼ਿਕਰ ਕਰਦੇ ਹੈਗੇ ਆ ਕਿ ਸ਼ਹਿਨਸ਼ਾਹ ਅਫਰੀਦੀ ਨੇ ਕਦੇ ਵੀ ਜਾ ਕੇ 4 ਰੋਜ਼ਾ ਮੈਚਸ ਨਹੀਂ ਖੇਲੇ ਨੇ। ਬਿਲਕੁਲ। ਤੇ ਟੈਸਟ ਕ੍ਰਿਕਟ ਅਗਰ ਤੁਸੀਂ ਖੇਲਣੀ ਹੈਗੀ ਆ ਤਾਂ ਉਹਦੇ ਲਈ ਤੁਹਾਨੂੰ ਲੰਬਾ ਸਪੈਲ ਕਰਨ ਦੀ ਲੋੜ ਹੈਗੀ ਆ। ਦਿਨ 'ਚ ਤੁਸੀਂ ਇੱਕ ਕਮ ਸੇ ਕਮ 20 ਤੋਂ 25 ਓਵਰਸ ਕਰੋ। ਹੁਣ ਕਿਉਂਕਿ ਤੁਹਾਨੂੰ ਪਤਾ ਮੁੰਡਿਆਂ ਈਜ਼ੀ ਕਮ ਈਜ਼ੀ ਗੋ, ਉਹ ਕਹਿੰਦੇ ਨੇ ਕਿ ਬਸ ਵਾਈਟ ਬਾਲ 'ਚ ਖੇਡੋ, T20 ਫਾਰਮੈਟ 'ਚ ਖੇਡੋ, ਵਨਡੇ 'ਚ ਖੇਡੋ ਤੇ ਆਪਣੇ ਬਸ ਫਟਾਫਟ ਪੈਸੇ ਬਣਾਓ। ਕਿਉਂਕਿ ਹਰ ਮੁੰਡੇ ਨੂੰ ਡਰ ਲੱਗਾ ਰਹਿੰਦਾ ਕਿ ਅਗਰ ਫਿਟ ਅਨਫਿਟ ਹੋ ਗਿਆ ਤੇ ਫਿਰ ਸ਼ਾਇਦ ਉਹਨੂੰ ਦੁਬਾਰਾ ਸਿਲੈਕਟ ਵੀ ਨਾ ਕੀਤਾ ਜਾਵੇ। ਇਹ ਸਾਡੇ ਜਿਹੜੇ ਮਸਾਇਲ ਨੇ ਇਹ ਮਿਲ ਬੈਠ ਕੇ ਐਡਰੈਸ ਕਰਨ ਦੀ ਲੋੜ ਹੈਗੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੂੰ ਆਪਣੀ ਪਾਲਿਸੀਆਂ 'ਚ ਬਿਹਤਰੀ ਲਿਆਉਣ ਦੀ ਲੋੜ ਹੈਗੀ ਹੈ। ਬਲਕਿ ਮੈਂ ਤਾਂ ਤੁਹਾਡੇ ਪ੍ਰੋਗਰਾਮ ਦੇ ਥਰੂ ਇਹ ਸੁਜੈਸਟ ਕਰਾਂਗਾ ਕਿ ਜਿਹੜੀ ਟੈਸਟ ਕ੍ਰਿਕਟ ਮੁੰਡੇ ਖੇਡਦੇ ਨੇ ਨਾ, ਉਹ ਸਾਡਾ ਐਲੀਟ ਗਰੁੱਪ ਹੋਣਾ ਚਾਹੀਦਾ ਹੈਗਾ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਮੁਆਵਜ਼ਾ ਦਿੱਤਾ ਜਾਵੇ। ਕਿਉਂਕਿ ਤੁਹਾਨੂੰ ਪਤਾ ਕਿ ਪਾਕਿਸਤਾਨ ਦੀ ਜਿਹੜੀ ਟੈਸਟ ਮੈਚਸ ਨੇ ਬਹੁਤ ਘੱਟ ਨੇ ਜੀ, ਤੇ ਵਾਈਟ ਬਾਲ ਜਿਹੜੇ ਮੁੰਡੇ ਖੇਡਦੇ ਉਹਨਾਂ ਦੀ ਜਿਹੜੀ ਫੀਸ ਹੈਗੀ ਉਹ ਵੀ ਜ਼ਿਆਦਾ ਹੈਗੀ, ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਇਹ ਜਿਹੜਾ ਪੈਸੇ ਦਾ ਫਰਕ ਹੈਗਾ ਨਾ, ਇਹਦੀ ਵਜ੍ਹਾ ਤੋਂ ਮਸਾਇਲ ਵੀ ਅੱਗੇ ਸਾਹਮਣੇ ਆ ਰਹੇ ਨੇ। ਮੈਂ ਸਮਝਦਾ ਕਿ ਜਿਹੜੀ ਟੈਸਟ ਫੀਸ ਹੈਗੀ ਉਹਨੂੰ ਕਈ ਗੁਣਾ ਵਧਾਉਣ ਦੀ ਲੋੜ ਹੈਗੀ ਆ। ਜਿਹੜੇ ਮੁੰਡੇ ਟੈਸਟ ਕ੍ਰਿਕਟ ਖੇਡਦੇ ਨੇ ਉਹਨਾਂ ਨੂੰ ਜ਼ਿਆਦਾ ਇੱਜ਼ਤ ਤੌਕੀਰ ਦੇਣ ਦੀ ਲੋੜ ਹੈਗੀ ਆ। ਉਹਨਾਂ ਦੇ ਜਿਹੜੀ ਕੈਟਾਗਰੀ ਉਹਨੂੰ ਬਿਹਤਰ ਕਰਨ ਦੀ ਲੋੜ ਹੈਗੀ ਆ। ਉਹਦੇ ਜਦੋਂ ਤੱਕ ਅਸੀਂ ਪੈਸੇ ਟੈਸਟ ਕ੍ਰਿਕਟ ਵਿੱਚ ਫਿੱਟ ਨਹੀਂ ਪਾਵਾਂਗੇ, ਜ਼ਿਆਦਾ ਨਹੀਂ ਕਰਾਂਗੇ, ਸਾਡੇ ਲਈ ਜਿਹੜੇ ਮਸਾਇਲ ਹੈ ਨੇ ਉਹ ਇਸੇ ਤਰ੍ਹਾਂ ਸਾਹਮਣੇ ਆਉਂਦੇ ਰਹਿਣਗੇ।
ਬਿਲਕੁਲ ਖਿਡਾਰੀਆਂ ਦੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਚਲੋ ਲੀਗਾਂ ਜ਼ਿਆਦਾ ਖੇਡ ਲਈ, ਇੰਟਰਨੈਸ਼ਨਲ ਕ੍ਰਿਕਟ ਵਿੱਚ ਰੁਝਾਨ ਘੱਟ ਨਜ਼ਰ ਆਉਂਦਾ ਹੈ, ਦਿਹਾੜੀਆਂ ਲੱਗ ਜਾਣਗੀਆਂ, ਲੇਕਿਨ ਜਦੋਂ ਤੱਕ ਮਾਈਂਡ ਸੈਟ ਪਾਲਿਸੀਜ਼ ਤਬਦੀਲ ਨਹੀਂ ਹੋਣਗੀਆਂ ਐਂਡ ਪਰਫਾਰਮੈਂਸ ਪਾਕਿਸਤਾਨ ਦੀ ਬਿਹਤਰੀ ਨਹੀਂ ਹੋ ਸਕਦੀ। ਲੇਕਿਨ ਉਮੀਦ ਕਰਦੇ ਹਾਂ ਜਿਹੜਾ ਕੋਚ ਵੀ ਆਇਆ ਯੂਨਸ ਖਾਨ ਆਵੇ, ਹੁਣ ਸੰਗੇਕਾਰਾ ਦਾ ਨਾਮ ਵੀ ਆ ਰਿਹਾ ਜੀ ਸੋਸ਼ਲ ਮੀਡੀਆ ਉੱਤੇ, ਪਾਕਿਸਤਾਨ ਕ੍ਰਿਕਟ ਤਰੱਕੀ ਕਰਨੀ ਚਾਹੀਦੀ ਕਿਉਂਕਿ ਅਸੀਂ ਮੁੰਡੇ ਸਾਡੇ ਨੇ, ਅਸੀਂ ਇਹਨਾਂ ਨੂੰ ਬੈਕ ਹਰ ਸੂਰਤ ਕਰਨਾ ਹੈ।